ਸਾਰੇ ਮਿਲ ਕੇ ਬਹੁਤ ਮਿਲ ਜੁਲ ਕਰ ਮਨਾ ਰਹੇ ਹਾਂ ਦੀਵਾਲੀ ਦਾ ਤਿਉਹਾਰ। ਅੱਜ ਦਾ ਦਿਨ ਦਿਹਾੜੇ ਅਸੀਂ ਬੜੇ ਖੁਸ਼ੀ ਨਾਲ ਮਨਾ ਰਹੇ ਹਾਂ ਤੇ ਇਸ 'ਚ ਤਮਾਮ ਮਜ਼ਾਹਬ ਦੇ ਲੋਕ ਸਾਡੇ ਨਾਲ ਸ਼ਰੀਕ ਹੋਏ। ਇਸ 'ਚ ਸਿੱਖ ਭਾਈ ਵੀ ਹੈਗੇ ਨੇ, ਮੁਸਲਿਮ ਭਾਈ ਵੀ, ਇਸ 'ਚ ਉਲਮਾ ਹਜ਼ਰਾਤ ਵੀ ਆਏ ਹੋਏ ਨੇ ਔਰ ਅਸੀਂ ਆਪਣੇ ਆਪ ਨੂੰ ਅਕੇਲਾ ਨਹੀਂ ਸਮਝਦੇ, ਬਲਕਿ ਪੂਰੇ ਪਾਕਿਸਤਾਨ ਵਿੱਚ ਅੱਜ ਇਹ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਹਵਾਲੇ ਨਾਲ ਇਹੋ ਹੀ ਹੈ ਕਿ ਜੀ ਰਾਮ ਸਾਹਿਬ ਜਦੋਂ ਆਏ ਸਨ, ਰਾਮ ਜੀ ਜਦੋਂ ਆਏ ਸੀ ਆਪਣਾ ਬਨਵਾਸ ਕੱਟ ਕੇ, ਤੇ ਉਦੋਂ ਫਿਰ ਉਹ ਦੀਵੇ ਬਾਲੇ ਗਏ ਸਨ ਤੇ ਤਿਉਹਾਰ ਮਨਾਇਆ ਗਿਆ ਸੀ, ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਸੀ ਤੇ ਇਹਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੀ। ਸਾਡੇ ਅੱਜ ਮੰਦਿਰ 'ਚ ਦੀਵਾਲੀ ਦਾ ਪ੍ਰੋਗਰਾਮ ਹੋ ਰਿਹਾ, ਹਰ ਸਾਲ ਹੁੰਦਾ ਤੇ ਫਿਰ ਅਸੀਂ ਆਉਂਦੇ ਤੇ ਦੀਪ ਜਲਾਉਂਦੇ ਨੇ। ਜੇ ਦੀਪ ਜਲਾਉਣ ਦਾ ਇੱਕ ਹੀ ਮਕਸਦ ਹੁੰਦਾ ਕਿ ਅਸੀਂ ਅੰਧੇਰਾ ਦੂਰ ਕਰਨ ਚਾਹੁੰਦੇ ਆਪਣੀ ਜ਼ਿੰਦਗੀਆਂ ਤੋਂ, ਤੇ ਅਸੀਂ ਚਾਹੁੰਦੇ ਅੱਜ ਇਸ ਸਾਲ ਦੀਵੇ ਜਲਾ ਕੇ ਕਿ ਅੱਜ ਅਸੀਂ ਜੋ ਦੀਵੇ ਜਲਾਉਂਦੇ ਪਏ ਨੇ ਉਹ ਸਾਡੇ ਜ਼ਿੰਦਗੀਆਂ ਤੋਂ ਅੰਧੇਰਾ ਦੂਰ ਕਰੇ ਤੇ ਪਾਕਿਸਤਾਨ ਤੋਂ ਦੂਰ ਕਰੇ ਤੇ ਪਾਕਿਸਤਾਨ 'ਚ ਅਮਨ ਕਾਇਮ ਹੋਵੇ। ਘਰਾਂ 'ਚ ਵੀ ਦੀਵੇ ਬਾਲਦੇ ਨੇ। ਵੈਸੇ ਮੈਂ ਤਾਂ ਇਹ ਕਹਿੰਦੀ ਹਾਂ ਕਿ ਰਵਾਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ, ਜਿਸ ਤਰ੍ਹਾਂ ਹਿੰਦੂ ਕਮਿਊਨਿਟੀ ਇੱਥੇ ਸਾਡੇ ਨਾਲ ਰਹਿੰਦੀ ਹੈ ਸੁਸਾਇਟੀ 'ਚ, ਤੇ ਮੁਸਲਮਾਨਾਂ ਵੀ ਉਹਨਾਂ ਦੇ ਨਾਲ ਮਿਲ ਜੁਲ ਕੇ ਤਿਉਹਾਰ ਮਨਾਉਣਾ ਚਾਹੀਦਾ, ਜਿਸ ਤਰ੍ਹਾਂ ਉਹ ਸਾਡੀ ਈਦ 'ਚ ਸ਼ਬਰਾਤ 'ਚ ਸਾਡੇ ਨਾਲ ਸ਼ਾਮਿਲ ਹੁੰਦੇ ਨੇ। ਮਜ਼ਹਬੀ ਰਵਾਦਾਰੀ ਦਾ ਹੀ ਮੈਸੇਜ ਦਾਂਗੀ ਮੈਂ ਕਿ ਮੁਆਸ਼ਰੇ ਦੇ ਅੰਦਰ ਇੱਕ ਦੂਸਰੇ ਮਜ਼ਹਬ ਵਾਸਤੇ ਜਿਹੜਾ ਤੁਹਾਡਾ ਇੱਕ ਦੂਸਰੇ ਦੇ ਨਾਲ ਰਵਾਦਾਰੀ ਦਾ ਮੁਜ਼ਾਹਰਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਹੈ। ਮਤਲਬ ਜਿਸ ਤਰ੍ਹਾਂ ਉਹ ਸਾਡੇ ਤਿਉਹਾਰਾਂ ਦੇ ਵਿੱਚ ਖੁਸ਼ ਹੁੰਦੇ ਨੇ, ਸਾਨੂੰ ਵੀ ਉਹਨਾਂ ਦੇ ਤਿਉਹਾਰਾਂ ਦੇ ਵਿੱਚ ਉਸੇ ਤਰ੍ਹਾਂ ਖੁਸ਼ ਹੋ ਕੇ ਖੁਸ਼ੀਆਂ 'ਚ ਸ਼ਾਮਿਲ ਹੋਣਾ ਚਾਹੀਦਾ ਹੈ। और जितना आज प्रबंध है, जितना भी अखराजात है साढ़े वक्फ बोर्ड दे डॉक्टर आमर साहब कर रहे हैं, जितना भी इंतजामात हैं, ये ਰਾਮਚੰਦਰ ਜੀ ਨੇ ਆਪਣੇ ਮਾਤਾ ਪਿਤਾ ਦਾ ਹੁਕਮ ਮੰਨਦਾ ਸੀ 14 ਸਾਲ ਦਾ ਬਨਵਾਸ ਕੱਟ ਕੇ, ਔਰ ਇਸ ਦਿਨ ਤੇ ਅਯੁਧਿਆਪੁਰੀ 'ਚ ਅੱਜ ਉਹ ਆਪਣੇ ਤਖਤ 'ਤੇ ਬਿਰਾਜਮਾਨ ਹੋਏ ਸਨ। ਇਸ ਖੁਸ਼ੀ 'ਚ ਅੱਜ ਚਿਰਾਗ ਵਗੈਰਾ ਹੋਏ ਸਨ। ਔਰ ਜਿਸ ਤਰ੍ਹਾਂ ਕਿ ਸਾਡੇ ਮੁਲਕ ਦੇ ਬਾਰੇ 'ਚ ਸੋਚਿਆ ਜਾਂਦਾ ਪਾਕਿਸਤਾਨ ਵਿੱਚ ਕਿ ਉੱਥੇ ਅਕਲੀਤਾਂ ਆਜ਼ਾਦ ਨਹੀਂ ਹੈਗੀਆਂ, ਇਹ ਬਿਲਕੁਲ ਗਲਤ ਹੈ, ਨਫੀ ਸੋਚ ਹੈ। ਪਾਕਿਸਤਾਨ ਸਾਡਾ ਘਰ ਹੈ, ਸਾਡੀ ਧਰਤੀ ਮਾਂ ਹੈਗੀ, ਸਾਡੀ ਜਾਨ ਹੈ। ਹਾਂ, ਮੈਂ ਹਿੰਦੂਆਂ ਦੇ ਨਾਲ, ਹਿੰਦੂ ਕਮਿਊਨਿਟੀ ਦੇ ਨਾਲ ਇਜ਼ਹਾਰੇ ਯਕਜਹਿਤੀ ਵਾਸਤੇ ਸਾੜੀ ਪਾ ਕੇ ਆਈ ਹਾਂ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਏ ਕਿ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਮੁਆਸ਼ਰੇ ਨੂੰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾ ਸਕਦੇ ਹਾਂ। ਔਰ ਮੈਂ ਇਹੀ ਪ੍ਰਾਰਥਨਾ ਕਰਨਾ ਆਪਣੇ ਮਾਤਾ ਜੀ ਅੱਗੇ ਕਿ ਭਗਵਾਨ ਸਾਡੇ ਪਾਕਿਸਤਾਨ ਨੂੰ ਕਾਇਮ ਦਾਇਮ ਰੱਖੇ, ਉਹ ਖਾਸ ਕਰ ਸਾਡੀ ਪਾਕ ਫੌਜ ਨੂੰ ਜਿਹੜੇ ਕਿ ਅਸੀਂ ਸਕੂਨ ਦੀ ਨੀਂਦ ਰਾਤ ਤੇ ਸੋਨੇ, ਪਾਕਿਸਤਾਨ ਔਰ ਪਾਕ ਫੌਜ ਨੂੰ ਕਾਇਮ ਦਾਇਮ ਰੱਖੇ। ਪਾਕਿਸਤਾਨ ਜ਼ਿੰਦਾਬਾਦ। ਤੇ ਅਸੀਂ ਮੁਸਲਮਾਨ, ਕ੍ਰਿਸਚਨ ਤੇ ਸਿੱਖ ਸਾਰੇ ਰਲ ਕੇ ਦੀਵੇ ਜਲਾਉਂਦੇ ਨੇ ਤੇ ਇਹ ਅੰਧੇਰਾ ਇਨਸ਼ਾ ਅੱਲਾਹ ਤਾਲਾ ਦੂਰ ਹੋਵੇਗਾ।